ਸਾਰੀ ਰਾਤ ਇਹਨਾਂ ਹੀ ਖਿਆਲਾਂ ਦੀਆਂ ਹਾਠਾਂ ਨਾਲ ਰੂਹ ਬੌਰਾ ਹੁੰਦਾ ਰਿਹਾ। ਹੱਡਾਂ 'ਚੋਂ ਨਿਕਲਦੀਆਂ ਚੀਸਾਂ ਵੀ ਕਿਹੜਾ ਕਰਾਰ ਲੈਣ ਪਈਆਂ ਦਿੰਦੀਆਂ ਸਨ। ਸਵੇਰ ਹੋਈ ਤਾਂ ਹੱਥ ਕੜੀ ਮਾਰ ਕੇ ਇੱਕ ਮੈਜਿਸਟਰੇਟ ਦੇ ਲਿਜਾ ਪੇਸ਼ ਕੀਤਾ ਉਹਨੇ। ਮੈਜਿਸਟਰੇਟ ਵਾਹਵਾ ਪਕਰੋਟ ਉਮਰ ਦਾ ਗੋਰਾ ਚਿੱਟਾ ਗੱਭਰੂ ਸੀ। ਉਹਨੂੰ ਵੇਖ ਕੇ ਮੇਰੇ ਤੇ ਲੂੰ ਕੰਡੇ ਹੀ ਖਲੋ ਗਿਆ। ਐਨਕ ਲਾਏ ਕਾਗਜ਼ਾਂ ਉੱਤੇ ਨੀਵੀਂ ਪਾਈ ਬੈਠਾ ਸੀ। ਸ਼ਕਲੋਂ ਹੀ ਬੇਕਿਰਕ ਜਿਹਾ ਬੰਦਾ ਜਾਪਦਾ ਸੀ। ਮੇਰਾ ਦਿਲ ਆਖੇ ਇਹਨੇ 1.5-2 ਵਰੇ ਅਰਮਾਨ ਨਾਲ ਹੀ ਬੰਨ ਛੱਡਣਾ। ਜਿੰਨਾ ਚਿਰ ਉਹ ਨੀਵੀਂ ਪਾਈ ਬੈਠਾ ਰਿਹਾ ਮੈਂ ਉਹਦੇ ਵੱਲ ਹੀ ਤੱਕਦਾ ਰਿਹਾ। ਫਿਰ ਉਹਨੇ ਕਾਗਜ਼ਾਂ ਤੋਂ ਨਿਗਾਹ ਚਾਈ, ਮੇਰੇ ਵੱਲ ਡਿੱਠਾ, ਨਾਲ ਹੀ ਹੇਠਾਂ ਬੈਠੇ ਇੱਕ ਅਦਾਲਤੀ ਕਰਿੰਦੇ ਨੂੰ ਕੁਝ ਪੁੱਛਿਓ ਸੋ ਤੇ ਫਿਰ ਸਾਵਾਂ ਮੇਰੇ ਵੱਲ ਵੇਖਦਾ ਹੋਇਆ ਬੋਲਿਆ, ਹਾਂ ਬਈ ਤੂੰ ਬਾਰਡਰ ਟੱਪ ਕੇ ਆਇਆ ਹੈ? ਮੈਂ ਅੱਗੋਂ ਕੰਬਦੀ ਆਵਾਜ਼ ਵਿੱਚ ਆਖਿਆ, ਸਾਹਿਬ ਬਹਾਦਰ, ਆਇਆ ਤਾਂ ਮੈਂ ਬਾਰਡਰ ਟੱਪ ਕੇ ਹੀ ਹਾਂ, ਇਹਦੇ 'ਚ ਜ਼ਰੀ ਸ਼ੱਕ ਨਹੀਂ, ਪਰ ਆਇਆ ਭੁੱਖ ਦਾ ਮਾਰਿਆ। ਹੁਣ ਜੇ ਤੁਸਾਂ ਮੈਨੂੰ ਇੱਥੇ ਜੇਲ੍ਹ 'ਚ ਚਾਹ ਸੱਟਿਆ ਤਾਂ ਮੇਰਾ ਸਾਰਾ ਟੱਬਰ ਭੁੱਖਾ ਮਰ ਜਾਏਗਾ। ਇੱਕ ਵਾਰੀ ਗੁਨਾਹ ਕਰੀਏ ਤਾਂ ਰੱਬ ਵੀ ਮਾਫ ਕਰ ਛੱਡਦਾ, ਤੁਸੀਂ ਵੀ ਮੈਨੂੰ ਮਾਫੀ ਦੇ ਦਿਓ। ਉਹ ਫਿਰ ਹੇਠਾਂ ਬੈਠੇ ਕਰਿੰਦੇ ਨਾਲ ਕੁਝ ਕੁਸਰ ਮੁਸਰ ਕਰਨ ਲੱਗ ਪਿਆ। ਮੇਰੀਆਂ ਗੱਲਾਂ ਦਾ ਉਹਦੇ ਤੇ ਜਿਵੇਂ ਕੁਝ ਅਸਰ ਹੀ ਨਹੀਂ ਸੀ ਹੋਇਆ। ਮੈਂ ਮੁੜ ਆਪਣੇ ਦਿਲ ਨੂੰ ਆਖਿਆ, ਲੈ ਬਈ ਇੱਥੋਂ ਤੇ ਸੌਖੀ ਜ਼ਿੰਦਗੀ ਨੂੰ ਛੁੱਟਦੀ ਦਿਸਦੀ। ਅਦਾਲਤ ਜਿੰਨੀ ਗੱਲ ਪੁੱਛੇ ਉਹਨੂੰ ਉਤਨਾ ਹੀ ਜਵਾਬ ਦੇਣਾ ਹੈ, ਵਾਧੂ ਗੱਲਾਂ ਦੀ ਕੋਈ ਲੋੜ ਨਹੀਂ। ਉਹਨੇ ਮੈਨੂੰ ਟਕੋਰਿਆ। ਮੈਂ ਅੱਗੋਂ ਹੱਥ 'ਚ ਬੱਧੇ, ਮਾਫੀ ਦੇ ਦਿਓ ਸਾਹਿਬ ਬਹਾਦਰ। ਉਧਰ ਕਿਹੜੇ ਸ਼ਹਿਰ ਦਾ ਰਹਿਣ ਵਾਲਾ ਹੈ? ਜਨਾਬ ਸ਼ੇਖੂਪੁਰੇ ਦਾ। ਸਾਹਿਬ ਨੇ ਮੇਰੇ ਮੂੰਹ ਵੱਲ ਕੁਝ ਨੀਝ ਨਾਲ ਤੱਕਿਆ, ਲੱਤਾਂ ਕੋ ਕੁਰਸੀ ਤੇ ਕੁਆਸਾ ਵੀ ਹੋਇਆ। ਸ਼ੇਖੂਪੁਰੇ ਕਿੱਥੋਂ ਦਾ? ਜੀ ਖੰਡਪੁਰੀਆਂ ਦਾ ਮਹੱਲਾ ਆਖਦੇ ਨੇ ਉਹਨੂੰ। ਇੱਧਰੋਂ ਗਿਆ ਆ ਤੂੰ? ਆਹੋ ਸਾਹਿਬ ਬਹਾਦਰ, ਇੱਧਰ ਹੀ ਰਹਿੰਦੇ ਹੁੰਦੇ ਸਾਂ ਅਸੀਂ ਪਹਿਲੋਂ। ਕਿੰਨਾ ਚਿਰ ਹੋ ਗਏ ਖੰਡਪੁਰੀਆਂ ਦੇ ਮਹੱਲੇ? ਸਾਹਿਬ ਮੈਨੂੰ ਕੋਈ ਜਾਣੂ ਲੱਗਾ ਇਸ ਮਹੱਲੇ ਦਾ। ਸਾਹਿਬ ਤੁਸੀਂ ਕਿਧਰੇ ਉੱਥੋਂ ਦੇ ਰਹਿਣ ਵਾਲੇ ਤਾਂ ਨਹੀਂ? ਮੇਰੇ ਮੂੰਹੋਂ ਅਚਨ ਛੇਤੀ ਨਿਕਲ ਗਿਆ। ਉਹਨੇ ਇੱਕ ਘੂਰੀ ਜਿਹੀ ਵੱਟ ਕੇ ਮੇਰੇ ਵੱਲ ਵੇਖਿਆ, ਨਹੀਂ ਅਜੇ ਹੀ ਕੋਈ ਗੱਲ ਨਹੀਂ। ਤਾਂ ਫਿਰ ਉਹ ਆਪਣੀ ਥਾਂ ਉੱਠਿਆ ਤੇ ਅਦਾਲਤ 'ਚ ਹੀ ਬਣੇ ਆਪਣੇ ਕਮਰੇ ਚਲਾ ਗਿਆ। ਮੈਨੂੰ ਵੀ ਉਹਨੇ ਇਕੱਲੇ ਨੂੰ ਉੱਥੇ ਹੀ ਸੱਦ ਲਿਆ। ਮੈਨੂੰ ਸੋਫੇ ਉੱਤੇ ਬਿਠਾ ਕੇ ਉਹ ਕੁਰਸੀ ਛਿੱਕ ਕੇ ਮੇਰੇ ਸਾਹਮਣੇ ਹੋ ਬੈਠਾ। ਅੱਛਾ ਤੂੰ ਖੰਡਪੁਰੀਆਂ ਦੇ ਮਹੱਲੇ ਰਹਿਣਾ? ਉੱਥੇ ਕਿੱਥੇ ਕਰਕੇ ਭਲਾ? ਉਸ ਮੈਨੂੰ ਬੜੇ ਸਹਿਜ ਨਾਲ ਪੁੱਛਿਆ। ਮੈਂ ਸਮਝ ਗਿਆ ਸਾਹਿਬ ਉੱਥੋਂ ਦਾ ਰਹਿਣ ਵਾਲਾ ਨਹੀਂ, ਤਾਂ ਫਿਰ ਉੱਥੇ ਗਿਆ ਆਇਆ ਜ਼ਰੂਰ ਹੋਇਆ। ਹੁਣ ਉਹ ਯਾਦਾਂ ਘੇਰੀ ਬੈਠੀਆਂ ਨੇ। ਲਾਲਿਆਂ ਦੇ ਨਾਂ ਤੋਂ ਵੱਜਦੀ ਏ ਉਹ ਗਲੀ, ਲਾਲਿਆਂ ਦੀ ਗਲੀ ਕਰਕੇ। ਮੈਂ ਉਹਨੂੰ ਦੱਸਿਆ, ਤੂੰ ਖੰਡਪੁਰੀਆਂ ਦੇ ਮਹੱਲੇ ਲਾਲਿਆਂ ਦੀ ਗਲੀ ਵਿੱਚ ਰਹਿਣਾ? ਉਹਦੇ ਉੱਤੇ ਕੁਝ ਹੋਰ ਵੀ ਜੀ ਵਰਤਣ ਲੱਗ ਪਈ। ਘਰ ਦਾ ਪਤਾ ਦੱਸ ਹਾਂ ਭਲਾ ਜਿਹਦੇ ਵਿੱਚ ਤੂੰ ਬੈਠਾ ਹੋਇਆ। ਉਹ ਉਤਾਵਲਾ ਜਿਹਾ ਹੋ ਗਿਆ। ਲਾਲਿਆਂ ਦਾ ਘਰ ਹੀ ਸੁਣਨੇ ਚ ਆਉਂਦਾ ਹੈ ਉਹ। ਮੈਂ ਆਖਿਆ, ਉਹਨੂੰ ਤਾਂ ਜਿਵੇਂ ਸੱਚੀ ਮੁੱਚੀ ਕਰੰਟ ਜਾ ਲੱਗਾ ਹੋਵੇ ਮੇਰੀ ਗੱਲ ਨਾਲ। ਕੁਰਸੀ ਪਿਛਾਂ ਰੇੜ ਕੇ ਹੇਠਾਂ ਗਲੀਚੇ ਉੱਤੇ ਮੇਰੇ ਪੈਰਾਂ ਕੋਲ ਹੋ ਬੈਠਾ ਤੇ ਬਿੱਟ ਬਿੱਟ ਮੇਰਾ ਮੂੰਹ ਤੱਕਣ ਲੱਗ ਪਿਆ। ਸਮਝ ਤੇ ਅੱਗੇ ਵੀ ਮੈਨੂੰ ਕਿਸੇ ਗੱਲ ਦੀ ਨਹੀਂ ਸੀ ਆਉਂਦੀ ਪਈ। ਹੁਣ ਤੇ ਉੱਕਾ ਮੇਰੇ ਉਸਾਨ ਵਿੱਚ ਗਏ ਕਿ ਉਹ ਮੁਨਸਫ ਹੋ ਕੇ ਇੱਕ ਮੁਲਜ਼ਮ ਦੇ ਪੈਰਾਂ ਕੋਲ ਬੈਠਾ ਹੋਇਆ ਸੀ। ਇੱਕ ਅਜਿਹਾ ਮੁਲਜ਼ਮ ਦੇ ਪੈਰਾਂ ਕੋਲ ਜਿਹੜਾ ਆਪੋਂ ਝੋਲੀ ਅੱਡ ਕੇ ਉਹਦੇ ਕੋਲ ਮਿਹਰ ਪਿਆ ਮੰਗਦਾ ਸੀ। ਮੈਂ ਉਹਨੂੰ ਹੱਥ ਬੰਨੇ ਤੇ ਤਾਂ ਕੁਰਸੀ ਤੇ ਹੋ ਬਹਿਣ ਦਾ ਤਰਲਾ ਕੀਤਾ, ਪਰ ਉਹ ਕੋਈ ਨਾ ਮੰਨਿਆ। ਮੈਂ ਆਪ ਥੱਲੇ ਉਹਦੇ ਕੋਲ ਹੋ ਬਹਿਣਾ ਚਾਹਿਆ ਤਾਂ ਉਹਨੇ ਮੈਨੂੰ ਸੂਫਿਓਂ ਥੱਲੇ ਨਾ ਲੱਥਣ ਦਿੱਤਾ।
मैं आख्या साहब कोई वेख लवे तां की आखे, तू छड्ड इस गल नूं ते मैनू ये दस बरी होना ही कि जेले जाना ही। वो मेरियां अखां च झाकदा होया बोलिया, सब बरी कर देवें तां तेरे जिहा एक नहीं इस दुनिया ते, मैं तेरे नाल कारा करना, मुड़ इंज हद टप के ना आवांगा कदी इस बन्ने। मैं तेनू बरी कर देना, पर पहलों तेनू मेरी एक शर्त मननी पौसी। दस मनेगा? बच्चियां वालिया तू एक आना मैं तेरिया 10 शर्तां मनन नूं तैयार हाँ। शर्त यही भी तू मैनू उस लालियां वाले घर बारे दस, उत्थे की है ते किवें किवें दा बनिया है, मैं तेनू छड्ड दियांगा। वो हाड़ा पांदा बोलिया। पहला तो मैनू लगा ये शर्त पूरी करना मेरे जे गलादड़ी बंदे लई किहड़ी औखी गल, पर जदों मैं शुरू होण लगा तो मैनू कुछ चेते ही ना आवे। बड़ियां औखियां सौखियां हो के मैं अड़दियां बोलना शुरू किया। बाहरों गली तो शुरू होया, मैं थड़ी दसी, बूआ दसिया, बूए दी उतली मराब विच सज्जी खब्बी नुकरे सुन्ना चाई पिछलियां पैरां ते खलोते हाथियां दियां चांदी रंगियां मूर्तियां दसियां। फिर मैं अंदर विहड़े च फुल्लां दियां क्यारियां तो टुरदा आया चौंके वाल आया। दिमाग ते जोर पा के जो मैनू चेते आया वो मैं उन्होंने दसिया। वो नीवी पाई मेरियां गल्लां सुनदा पिया सी, असलों अडोल होया बैठा। मैनू तो साह लैंदा भी नहीं सी जापदा पिया। मैं चौंके तो निकल के हुण उस घर दे पसार वल्ले वधिया जिहदे च असीं टिके होए सां। पसार दियां जिन्नियां चीज़ां मैनू चेते आईयां मैं दसियां, पर जदों मैं हाल कमरे विच वड़न लगा तो मैनू चेते आया कि पसार दी एक थां बाबत ते मैं भुल ही गया सा। मैं हाल कमरे च वड़दा परत आया। पसार दी एक थां दा दसना मैनू चेते ही नहीं रहा। ये सज्जी कंध च बनिया है एक बड़ा सारा आला है, बड़ा ही सोहना, इन्ना सोहना कि वेखिया भुख लैंदी है। ते इहदे कंढियां उत्ते जिहड़े वेल बूटे नक्शे हुए ने उन्हां दी ते शोभा मैं कर ही नहीं सकता। अजे ये गल मेरे मूँह च ही सी कि उहदा गलीचे उत्ते बैठे दा उच्ची सारी रोन निकल गई। वो मेरे गोडियां उत्ते सिर धर के उच्ची उच्ची हटकोरे परदा आ बालां वांगू रोंदा पिया सी। मेरा सारा वजूद एक अवली जी पीड़ नाल भरिया गया ते मेरियां अपनियां अखां सिंज गईयां। रोंदियां उस इन्ना ही आखिया, उस आले च ही तां मैं निक्का हुंदा अपना बस्ता रखदा हुंदा सा। मेरा अपना हौका निकल गया। ये सुन के ते मैं उहदे सिर नूं पलोसदा होया ये भी भुल गया कि मैं मुलजम हाँ ते वो मुनसफ। सगों हुण मैं उहनूं आंदा पिया सां, साहब जियरा रख, ये ते हुणे दियां करनियां, की कर सकते हैं असीं इन्हां अगे। झटकू मगरों वो तरवास विच होया ते अंदर ही बने गुसलखाने जा बड़िया। मुड़ के अदालत लाई, उस बड़े ध्यान नाल मेरा मुकदमा सुनिया ते फिर ये आख के मेरी हथकड़ी पट देने का हुक्म दिता। उस मुलजम बलैकिया नहीं। सारी गल का तो पता लगा कि मुलजम नूं अपने घर की याद सताया ते वो पंध करके हद ताईं अपड़ गया। ਉਹਦਾ पिंड हद नाल लगदे इलाके विच, इस पासियों मुलजम नूं अपने पिंड दा राह नहीं सी आउंदा तां ਉਹ ਧੱਕੇ ਠੁੱਡੇ ਖਾਂਦਾ शहर अपड़ गया, जिथे पुलिस ने ਉਹਨੂੰ
ਫਿਰਦਿਆਂ ਆ ਪਕੜ ਵਿੱਚ ਲੈ ਲਿਆ। ਮੁਲਜ਼ਮ ਤੂੰ ਕਾਈ ਸ਼ੈ ਬਰਾਮਦ ਨਹੀਂ ਹੋਈ, ਨਾ ਹੀ ਕੋਈ ਅਜਿਹੀ ਸ਼ੈ ਲੱਭੀ ਏ ਜਿਹਦਾ ਤੂੰ ਸਬੂਤ ਹੋ ਸਕੇ ਵੀ ਉਹ ਉਚੇਚੇ ਇਰਾਦੇ ਨਾਲ ਹੱਦ ਟੱਪਣ ਦਾ ਗੁਨੇਗਾਰ ਹੈ। ਇਸ ਪਾਰੋਂ ਅਦਾਲਤ ਉਹਨੂੰ ਇੱਜ਼ਤ ਆਬਰੂ ਨਾਲ ਬਰੀ ਕਰਦੀ। ਬਰੀ ਕਰਕੇ ਮੈਨੂੰ ਉਹ ਆਪਣੇ ਘਰ ਲੈ ਆਇਆ। ਆਪਣੀ ਘਰ ਵਾਲੀ ਨਾਲ ਮਿਲਵਾਇਓ। ਉਹਨੂੰ ਆਖਣ ਲੱਗਾ, ਵੇਖ ਕੁਸ਼ਲਿਆ, ਅੱਜ ਸਾਡੇ ਸ਼ੇਖੂਪੁਰੇ ਵਾਲੇ ਘਰ ਦੀ ਖੁਸ਼ਬੋਈ ਆਪ ਟੁਰ ਕੇ ਆ ਗਈ ਉਹ ਸਾਡੇ ਤਾਈਂ। ਇਹ ਸੁਣ ਕੇ ਉਹਦੀ ਘਰ ਵਾਲੀ ਚਾਵਾਂ ਨਾਲ ਭਰੀ ਗਈ ਤੇ ਵੀਰ ਜੀ ਆਂਦੀ ਦਾ ਮੂੰਹ ਸੁੱਕਣ ਲੱਗ ਪਿਆ। ਮੈਂ ਉਹਨਾਂ ਦੇ ਘਰ ਬਿੱਲੂ ਪੁੱਤਰ 2 ਕਿ 3 ਦਿਨ ਰਿਹਾ। ਇਹਨਾਂ ਦਿਨਾਂ 'ਚ ਉਹਨਾਂ ਮੇਰੀਆਂ ਉਹ ਖਾਤਰਾਂ ਕੀਤੀਆਂ ਵੀ ਤੈਨੂੰ ਕੀ ਦੱਸਾਂ। ਮੈਂ ਜਿੱਥੇ ਪੈਰ ਧਰਦਾ ਉੱਥੇ ਉਹ ਅਗਦੀਆਂ ਹੱਥਾਂ ਦੀਆਂ ਤਲੀਆਂ ਚਾ ਵਿਛਾਉਂਦੇ। ਇੰਨਾ ਪਿਆਰ ਕਿ ਮੈਨੂੰ ਉਹਨਾਂ ਤੋਂ ਸੰਗ ਆਵੇ। ਰਹਿ ਕੇ ਦਿਲ ਵਿੱਚ ਇਹ ਸੋਚ ਉਭਰੇ ਵੀ ਮੈਂ ਇਹਨਾਂ ਦੇ ਪਿਆਰ ਦਾ ਬਲਦਾ ਦੇਣ ਲਈ ਰੱਬ ਕਰਦਾ ਮੇਰੇ ਕੋਲ ਕੋਈ ਸ਼ੈ ਹੁੰਦੀ। ਰਹਿ ਕੇ ਦਿਲ ਵਿੱਚ ਇਹ ਸੋਚ ਉਭਰੇ ਪਈ ਇਹਨਾਂ ਦੇ ਪਿਆਰ ਦਾ ਬਲਦਾ ਦੇਣ ਲਈ ਰੱਬ ਕਰਦਾ ਮੇਰੇ ਕੋਲ ਕੋਈ ਸ਼ੈ ਹੁੰਦੀ। ਉਹ ਮੇਰੇ ਨਾਲ ਘੰਟਿਆਂ ਬੱਧੀ ਆਪਣੇ ਪਿਛਲੇ ਘਰ ਦੀਆਂ ਗੱਲਾਂ ਕਰਦਾ ਰਹਿੰਦਾ। ਉਹਨੂੰ ਆਪਣੇ ਘਰ ਦੀ ਇੱਕ ਸ਼ੈ ਇੰਜ ਚੇਤੇ ਸੀ ਪਈ ਮੈਂ ਵੀ ਹੈਰਾਨ ਰਹਿ ਜਾਂਦਾ। ਫਲਾਣੀ ਥਾਂ ਕਲੀ ਭੁਰੀ ਹੋਈ ਏ, ਫਲਾਣੇ ਬੂਹੇ ਉੱਤੇ ਇਹ ਨਕਸ਼ ਬਣੇ ਨੇ। ਉਹ ਕੋਈ ਗੱਲ ਹੀ ਤੇ ਨਹੀਂ ਸੀ ਰਹਿਣ ਦਿੰਦਾ। ਬਾਕੀ ਮੈਂ ਉਸ ਘਰ ਵਿੱਚ ਰਹਿੰਦਾ ਪਿਆ ਸਾਂ, ਪਰ ਮੈਨੂੰ ਉਹਨਾਂ ਗੱਲਾਂ ਦਾ ਕੁਝ ਪਤਾ ਨਹੀਂ ਸੀ ਜਿਹੜੀਆਂ ਉਹ ਪੂਰੇ ਵੇਰਵੇ ਨਾਲ ਦੱਸਦਾ ਰਹਿੰਦਾ ਸੀ। ਉਹਨੇ ਆਪ ਹੀ ਨੱਸ ਭੱਜ ਕਰਕੇ ਮੇਰੇ ਕਾਗਜ਼ ਬਣਵਾਏ। ਬਾਜ਼ਾਰ 'ਚੋਂ ਸਾਡੇ ਪੂਰੇ ਟੱਬਰ ਲਈ ਇੰਨੀਆਂ ਕੁ ਸ਼ਾਵਾਂ ਮੁੱਲ ਲੈ ਦਿੱਤੀਆਂ ਕਿ ਵੱਡਾ ਸਾਰਾ ਇੱਕ ਸੰਦੂਕ ਭਰਿਆ ਗਿਆ। ਫਿਰ ਉਹ ਦੋਵੇਂ ਜੀ ਮੈਨੂੰ ਆਪਣੀ ਮੋਟਰ ਤੇ ਹੱਦ ਪਾਰ ਕਰਾਉਣ ਆਏ। ਵਿਛੜਨ ਤੋਂ ਪਹਿਲਾਂ ਅਸੀਂ ਗਲਵੱਕੜੀ ਪਾ ਕੇ ਇੰਜ ਟਾਈਮ ਮਾਰ ਰੋਏ ਜਿਵੇਂ ਅਸਲੋਂ ਸਕੇ ਹੋਈਏ, ਸਗੋਂ ਸਕਿਆਂ ਤੋਂ ਵੀ ਵੱਧ। ਛੇਕਣ ਦੀ ਵਾਰ ਮਿਲਦਿਆਂ ਉਹ ਮੈਨੂੰ ਆਖਣ ਲੱਗਾ, ਇੱਕ ਕੰਮ ਕਰੀ, ਪਿਛਲੀ ਨਿੱਕੀ ਕੋਠੜੀ 'ਚ ਮਾਂ ਨੂੰ ਆਖੀ ਹਰ ਜੁਮੇਰਾਤ ਦੀਵਾ ਜ਼ਰੂਰ ਜਗਾਇਆ ਕਰ। ਮੇਰੀ ਮਾਂ ਉੱਥੇ ਕਿਸੇ ਤੁਹਾਡੇ ਹੀ ਫਕਰ ਦੇ ਨਾਂ ਦਾ ਦੀਵਾ ਜਗਾਇਆ ਕਰਦੀ ਸੀ। ਦੂਜਾ ਤਿੱਲੇ ਦਾ ਚਿੱਤ ਚੇਤਾ ਨਾ ਕਰੀ, ਤੈਨੂੰ ਘਰ ਬੈਠੇ ਨੂੰ ਜਿੰਨਾ ਚਾਹਵੇਂ ਤਿੱਲਾ ਪੜ ਜਾਇਆ ਕਰ ਸੀ। ਉਂਝ ਵੀ ਉਹਨੇ ਮੇਰੇ ਸਮਿਆਨ 'ਚ ਵਾਹਵਾ ਸਾਰਾ ਤਿੱਲਾ ਬੰਨ੍ਹ ਦਿੱਤਾ ਹੋਇਆ ਸੀ। ਬਸ ਫਿਰ ਮੈਂ ਪਾਰਲਿਓਂ ਉਰਲੇ ਬੰਨੇ ਆ ਗਿਆ। ਪਾਰਲਾ ਬੰਨਾ ਜਿਹੜਾ ਕਦੀ ਮੇਰਾ ਸੀ ਤੇ ਉਰਲਾ ਬੰਨਾ ਜਿਹੜਾ ਕਦੀ ਉਹਦਾ ਸੀ। ਸਾਡਾ ਦੋਵਾਂ ਧਿਰਾਂ ਦਾ ਸਾਂਝਾ ਸੀ, ਨਾ ਕੋਈ ਪਾਰਲਾ ਤੇ ਨਾ ਕੋਈ ਉਰਲਾ, ਬਸ ਇੱਕ ਹੀ ਇੱਕ ਸੀ। ਬਾਬਾ ਹੁਕਮਾਂ ਹਨੇਰੇ 'ਚ ਮੈਨੂੰ ਆਪਣੀ ਪੱਗ ਨਾਲ ਅੱਖਾਂ ਪੂੰਝਦਾ ਜਾਪਿਆ। ਫਿਰ ਉਹ ਪਹਿਲੇ ਤੋਂ ਮੈਂ ਨੀਵੀਂ ਆਵਾਜ਼ ਵਿੱਚ ਬੋਲਣ ਲੱਗ ਪਿਆ। ਸੁੱਚਾ ਤਿੱਲਾ ਮੈਨੂੰ ਘਰ ਬੈਠੇ ਨੂੰ ਹੀ ਮਿਲਦਾ ਰਿਹਾ, ਬਾਰਡਰ ਪੁਲਿਸ ਦੇ ਬੰਦਿਆਂ ਦੇ ਹੱਥ। ਉਸ ਤਿੱਲੇ ਦੀ ਕਮਾਈ ਤੋਂ ਹੀ ਮੈਂ ਆਪਣਾ ਅੱਡਾ ਲਾਇਆ ਤੇ ਮੁੜ ਕੇ ਪਿਓ ਦਾਦੇ ਦਾ ਕਸਬ ਛੋਇਆ। ਸਭ ਤੋਂ ਪਹਿਲਾਂ ਮੈਂ ਉਹਨਾਂ ਦੋਵਾਂ ਜੀਆਂ ਦੇ ਜੋੜੇ ਬਣਾ ਕੇ ਘੱਲੇ। ਤਿੱਲੇ ਨਾਲ ਗੱਚ ਮੇਚੇ ਮੈਂ ਉਹਨਾਂ ਤੋਂ ਲੈ ਤੇ ਨਹੀਂ ਸਨ, ਪਰ ਮੇਰੇ ਦਿਮਾਗ ਵਿੱਚ ਉਕਰੇ ਹੋਏ ਸਨ। ਅੱਜ ਵੀ ਉਹਨਾਂ ਦੇ ਮੇਚਿਆਂ ਦੀਆਂ ਜੁੱਤੀਆਂ ਬਣਾ ਸਕਣਾ, ਪਰ ਹੁਣ ਤੇ ਉਹਨਾਂ ਦਾ ਕੁਝ ਪਤਾ ਹੀ ਨਹੀਂ ਵੀ ਕਿੱਥੇ ਨੇ। ਉਦੋਂ ਮੈਂ 3-4 ਮਹੀਨੇ ਜੁੱਤੀਆਂ ਬਣਾ ਕੇ ਘੱਲ ਛੱਡਦਾ ਸਾਂ ਉਹਨਾਂ ਨੂੰ। ਬੜੇ ਰਾਜ਼ੀ ਹੁੰਦੇ ਸਨ ਉਹ ਮੇਰੀ ਇਸ ਮਾੜੀ ਜਿਹੀ ਸੇਵਾ। ਫਿਰ ਸਾਡੇ ਤੋਂ ਉਹਨਾਂ ਵਾਲਾ ਘਰ ਖੁੱਸ ਗਿਆ। ਕਿਸੇ ਨੇ ਕਲੇਮ ਵਿੱਚ ਪਵਾ ਲਿਆ ਸੀ। ਸਾਡੇ ਕੋਲ ਤਾਂ ਕੋਈ ਲਿਖਤ ਪੜ੍ਹਤ ਹੈ ਨਹੀਂ ਸੀ, ਇਸ ਲਈ ਨਿਕਲ ਆਏ ਉੱਥੋਂ ਦੂਜੀ ਵਾਰੀ ਉਜੜ ਕੇ। ਇਹ ਉਜਾੜਾ ਪਹਿਲੇ ਉਜਾੜੇ ਤੋਂ ਵੀ ਡਾਢਾ ਦੁੱਖ ਭਰਿਆ ਸੀ। ਉੱਥੋਂ ਇਸ ਤੁਹਾਡੇ ਲਈ ਜੂ ਵਿੱਚ ਆ ਟਿਕੇ।
ਇੱਥੇ ਤੇਰੇ ਪਿਓ ਨਾਲ ਭਰਾਵਾਂ ਤੋਂ ਵੀ ਵੱਧ ਪਿਆਰ ਪੈ ਗਿਆ। ਇੱਥੇ ਵੀ ਮੈਨੂੰ ਉਹਦਾ ਘੱਲਿਆ ਤਿੱਲਾ ਅਪੜਦਾ ਰਿਹਾ। ਇੱਕ ਦਿਨ ਤੇਰੇ ਪਿਓ ਨੂੰ ਮੈਂ ਸਾਰੀ ਗੱਲ ਦੱਸੀ ਤੇ ਹੱਸ ਕੇ ਆਖਣ ਲੱਗਾ, ਉਹ ਤੂੰ ਕਿਤੇ ਉਸ ਬਾਂਦਰ ਜਿਹਾ ਦੀ ਗੱਲ ਤੇ ਨਹੀਂ ਕਰਦਾ ਪਿਆ, ਮਨੋਹਰ ਲਾਲ ਦੀ? ਓਏ ਉਹ ਤੇ ਮੇਰਾ ਬੇਲੀ ਹੁੰਦਾ ਸੀ। ਇੱਥੇ ਜਦੋਂ ਪੜ੍ਹਦਾ ਹੁੰਦਾ ਸੀ ਅਸੀਂ ਰਲ ਕੇ ਖੇਡਦੇ ਹੁੰਦੇ ਸਾਂ। ਸਾਡੇ ਉੱਤੇ ਤੇ ਸਾਰੇ ਆਲ ਦੁਆਲੇ ਉੱਤੇ ਕੁਝ ਚਿਰ ਡੂੰਘੀ ਚੁੱਪ ਵਰਤੀ ਰਹੀ। ਫਿਰ ਬਾਬਾ ਹੁਕਮਾ ਮੈਨੂੰ ਆਖਣ ਲੱਗਾ, ਚੱਲ ਬਿੱਲੂ ਚਲੀਏ ਇੱਥੋਂ, ਕਵੇਲਾ ਚੋਖਾ ਹੋ ਗਿਆ, ਐਵੇਂ ਤੇਰੀ ਮਾਂ ਭਰਮ ਕਰਦੀ ਹੋਵੇਗੀ। ਅਸੀਂ ਦੋਵੇਂ ਲੱਕੜ ਤੋਂ ਉੱਠ ਖਲੋਤੇ ਤੇ ਫਿਰ ਚੁੱਪ ਚਾਣ ਗਲੀ ਵਿੱਚ ਟੁਰ ਪਏ ਆਪੋ ਆਪਣੇ ਘਰਾਂ ਨੂੰ।